ਅਗਲੀਆਂ ਖਬਰਾਂ ਵੱਲ ਜਾਈਏ। ਕੱਲ ਇਲੈਕਸ਼ਨਸ ਹੋਈਆਂ ਇੰਡੀਆਨਾ ਸਟੇਟ ਦੇ ਵਿੱਚ, ਮਿਸ਼ੀਗਨ 'ਚ, ਕੁਝ ਹੋਰ ਏਰੀਏ 'ਚ ਮਿਡ ਟਰਮ ਇਲੈਕਸ਼ਨ ਆ ਸਾਡੇ ਕੈਲੀਫੋਰਨੀਆ 'ਚ ਜੂਨ 'ਚ ਹੋਣੀਆਂ, ਫਿਰ ਨਵੰਬਰ 'ਚ ਹੋਣੀਆਂ। ਸੋ ਕਹਿੰਦੇ ਵੀ ਡੈਮੋਕ੍ਰੇਟਸ ਕਾਫੀ ਜ਼ਿਆਦਾ ਜਿੱਤੇ ਹੈਗੇ ਆ ਯੂਐਸ ਦੇ ਵਿੱਚ ਜਿਹੜੀਆਂ ਸਪੈਸ਼ਲ ਇਲੈਕਸ਼ਨਸ ਹੋਈਆਂ। ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਆਪਣਾ ਜਿਹੜਾ ਹੋਲਡ ਆ ਉਹ ਜੀਓਪੀ ਦੇ ਉੱਤੇ ਰੱਖਿਆ ਹੈਗਾ। ਇੰਡੀਆਨਾ, ਓਹਾਇਓ, ਮਿਸ਼ੀਗਨ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਟ੍ਰੈਂਡ ਇਹ ਸ਼ੋ ਕਰ ਰਹੇ ਆ ਵੀ ਡੈਮੋਕ੍ਰੇਟਸ ਜਿਹੜੇ ਆ ਉਹ ਮੋਮੈਂਟਮ ਆਪਣਾ ਗੇਨ ਕਰ ਰਹੇ ਹੈਗੇ ਆ। ਨਵੰਬਰ ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਆ ਉਹਦੇ ਵਿੱਚ ਉਹਨਾਂ ਨੂੰ ਕਾਫੀ ਤਕੜਾ ਜਿਹੜਾ ਰਿਸਪੌਂਸ ਮਿਲ ਸਕਦਾ ਆ। ਪਰ ਪ੍ਰੈਜ਼ੀਡੈਂਟ ਟਰੰਪ ਉਹਨੇ ਵੀ ਪੂਰਾ ਹੋਲਡ ਜਿਹੜਾ ਆ ਆਪਣਾ ਰੱਖਿਆ ਆ, ਖਾਸ ਕਰਕੇ ਇੰਡੀਆਨਾ ਦੇ ਵਿੱਚ। ਉੱਥੇ 7 ਸੈਨੇਟਰਸ ਦੀਆਂ ਇਲੈਕਸ਼ਨ ਸੀਗੀਆਂ ਤੇ ਕਿਉਂਕਿ ਉਹਨਾਂ ਨੇ ਰੀਡਿਸਟ੍ਰਿਕਟਿੰਗ ਜਿਹੜੀ ਹੋਣੀ ਆ ਉਹਦੇ ਅਗੇਂਸਟ ਜਿਹੜੇ ਰਿਪਬਲਿਕਨ ਸੀਗੇ ਉਹਨੇ ਵੋਟ ਪਾਈ ਸੀ ਤੇ ਉਹਦੇ ਅਗੇਂਸਟ ਟਰੰਪ ਉਹਨਾਂ ਨੇ ਜਿਹੜੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਰਿਪਬਲਿਕਨਸ ਦੇ ਅਗੇਂਸਟ। ਸੋ ਟਰੰਪ ਉਹਨਾਂ ਦੇ 7 ਵਿੱਚੋਂ 5 ਜਣੇ ਜਿਹੜੇ ਆ ਉਹ ਜਿੱਤ ਗਏ ਹੈਗੇ ਆ। ਸੋ ਇਨਕੰਬੈਂਟ ਜਿਹੜੇ ਉੱਥੇ ਹਾਰ ਗਏ ਆ। ਸੋ ਇਹ ਬਿਗੇਸਟ ਜਿਹੜਾ ਟਰੰਪ ਉਹਨਾਂ ਦੀ ਜਿਹੜੀ ਪਾਵਰ ਦੀ ਜਿੱਤ ਆਪਾਂ ਕਹਿ ਸਕਦੇ ਇੰਡੀਆਨਾ ਦੇ ਵਿੱਚ ਦੇਖੀ ਜਾ ਸਕਦੀ ਹੈਗੀ ਆ। ਮਿਸ਼ੀਗਨ ਦੇ ਵਿੱਚ ਇੱਕ ਡੈਮੋਕ੍ਰੇਟ ਬੜੀ ਈਜ਼ਲੀ ਜਿਹੜਾ ਸੈਨੇਟ ਦੀ ਰੇਸ ਜਿਹੜਾ ਜਿੱਤ ਗਿਆ, ਜਿੱਥੇ ਕਿ ਪਹਿਲਾਂ ਟਰੰਪ ਹੁਣੀ ਪਿਛਲੀ ਵਾਰੀ ਇਲੈਕਸ਼ਨ 'ਚ ਜਿੱਤੇ ਸੀ। ਤੇ ਰਿਪਬਲਿਕਨ ਪਾਰਟੀ ਦੇ ਵਿੱਚ ਜੇ ਦੇਖਿਆ ਜਾਵੇ ਟਰੰਪ ਉਹਨਾਂ ਦਾ ਇਸ ਵੇਲੇ ਪੂਰਾ ਸਟਰੋਂਗ ਹੋਲਡ ਆ। ਜੋ ਰੀਸੈਂਟਲੀ ਇੰਡੀਆਨਾ ਦੇ ਵਿੱਚ ਇਲੈਕਸ਼ਨ ਵਾਪਰਿਆ। ਹੋਈਆਂ ਜੇ ਉਹਦੇ ਵੱਲ ਆਪਾਂ ਦੇਖੀਏ ਤੇ ਇਸੇ ਤਰ੍ਹਾਂ ਓਹਾਇਓ ਦੇ ਵਿੱਚ ਵੀ ਜਿਹੜਾ ਰਾਮਾਸਵਾਮੀ ਆ ਉਹ ਜਿੱਤ ਗਿਆ, ਹਾਲਾਂਕਿ ਜਿਹੜਾ ਉਹਦਾ ਓਪੋਨੈਂਟ ਆ ਡੈਮੋਕ੍ਰੇਟ ਉਹ ਵੀ ਕਾਫੀ ਸਟਰੋਂਗ ਆ। ਸੋ ਉਹ ਦੇਖਦੇ ਆ ਹੁਣ ਨਵੰਬਰ ਦੇ ਵਿੱਚ ਇਲੈਕਸ਼ਨ 'ਚ ਕੀ ਹੁੰਦਾ ਹੈਗਾ। ਸੋ ਇਹੀ ਜਿਹੜਾ ਰਿਜ਼ਲਟ ਕੱਢਿਆ ਆ ਬਹੁਤੇ ਨਿਊਜ਼ਪੇਪਰਸ ਨੇ ਵੀ ਰਿਪਬਲਿਕਨ ਪਾਰਟੀ 'ਚ ਟਰੰਪ ਉਹਨਾਂ ਦਾ ਪੂਰਾ ਹੋਲਡ ਆ, ਪਰ ਡੈਮੋਕ੍ਰੇਟਸ ਜਿਹੜੇ ਆ ਉਹ ਅੱਗੇ ਨੂੰ ਕਾਫੀ ਵੱਧ ਰਹੇ ਹੈਗੇ। ਕਈ ਸਪੈਸ਼ਲ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਜਿੱਤ ਹੋਈ ਆ। ਸੋ ਪ੍ਰਾਇਮਰੀ ਕਰਾਤੇ ਜਿਹੜੇ ਇਨਕੰਬੈਂਟ ਆ ਟਰੰਪ ਹੋਣਾ ਨੇ, ਜਿਹੜੇ ਉਹਨਾਂ ਦੇ ਉਲਟ ਸੀਗੇ, ਜਿਨ੍ਹਾਂ ਨੇ ਮੁੜ ਹਲਕਾਬੰਦੀ ਦੇ ਉਲਟ ਵੋਟ ਪਾਈ ਸੀ ਜੀਓਪੀ ਵਾਲਿਆਂ ਨੇ, ਰਿਪਬਲਿਕਨ ਨੇ। ਉਹਨਾਂ ਦੇ ਉਲਟ ਜਿਹੜੇ ਬੰਦੇ ਖੜੇ ਸੀਗੇ ਉਹਨਾਂ ਨੂੰ ਅੰਡੋਰਸ ਕਰਤਾ ਤੇ 7 ਚੋਂ 5 ਜਿਹੜੇ ਉਹ ਜਿੱਤ ਗਏ ਆ। ਤੇ ਕਹਿੰਦੇ ਵੀ ਕੈਸ਼ ਵੀ ਕਾਫੀ ਉਹਨਾਂ ਨੂੰ ਜਿਹੜਾ ਮਿਲਿਆ ਸੀਗਾ। ਸੋ ਸਪੋਰਟ ਵੀ ਲੋਕਾਂ ਨੇ, ਇਹਨਾਂ ਦੇ ਡੋਨਰਸ ਨੇ ਉਹਦੇ ਆਪੋਜੀਸ਼ਨਸ ਵਾਲਿਆਂ ਨੂੰ ਜਿਹੜੀ ਉਹ ਕੀਤੀ ਜਿਹੜੀ ਉਹ ਹੈਗੀ ਆ। ਸੋ ਟਰੰਪ ਉਹਨਾਂ ਦਾ ਇਨਫਲੂਐਂਸ ਰਿਪਬਲਿਕਨ ਪਾਰਟੀ ਦੇ ਉੱਤੇ ਪੂਰੀ ਤਰ੍ਹਾਂ ਸਟਰੋਂਗ ਜਿਹੜਾ ਉਹ ਹੋ ਚੁੱਕਾ ਤੇ ਪਕੜ ਲਗਾਤਾਰ ਜਿਹੜੀ ਉਹ ਮਜ਼ਬੂਤ ਹੁੰਦੀ ਜਿਹੜੀ ਉਹ ਜਾ ਰਹੀ ਆ। $8.3 ਮਿਲੀਅਨ ਕਹਿੰਦੇ ਵੀ ਜਿਹੜੇ ਗਰੁੱਪਸ ਜਿਹੜੇ ਕਰਦੇ ਸੀਗੇ ਨਾਲ ਸੀਗੇ ਟਰੰਪ ਹੁਣਾਂ ਦੇ, ਉਤੋਂ 8.3 ਮਿਲੀਅਨ ਤੋਂ ਵੱਧ ਡਾਲਰ ਜਿਹੜੇ ਉਹਨਾਂ ਨੇ ਖਰਚੇ ਐਡਵਰਟਾਈਜ਼ਿੰਗ ਤੇ ਮਨੀ ਦੇ ਉੱਤੇ, ਜਿਹੜੀ ਰੇਸਿਸ ਦੇ ਉੱਤੇ। ਤੇ ਜਿੱਦਾਂ ਤੁਹਾਨੂੰ ਦੱਸਿਆ ਵੀ 7 ਚੋਂ 5 ਜਿਹੜੇ ਉਸ ਦੇ ਵਿੱਚ ਜਿੱਤ ਚੁੱਕੇ ਹੈਗੇ ਆ। ਸੋ ਓਹਾਇਓ ਦੀਆਂ ਜਿਹੜੀਆਂ ਰੇਸਿਸ ਆ ਉਹਦੇ ਵਿੱਚ ਕਹਿੰਦੇ ਵੀ ਬਿਗ ਸ਼ੋਅ ਜਿਹੜਾ ਇੱਕ ਹਿਸਾਬ ਦੇ ਨਾਲ ਵੱਡਾ ਸ਼ੋਅ ਹੀ ਜਿਹੜਾ ਹੋ ਰਿਹਾ। ਤੇ ਕਹਿੰਦੇ ਵੀ ਓਹਾਇਓ ਉੱਦਾਂ ਜੇ ਦੇਖਿਆ ਜਾਵੇ ਤਾਂ ਹੁਣ ਲਾਰਜਲੀ ਕੰਜ਼ਰਵੇਟਿਵ ਜਿਹੜਾ ਉਹ ਬਣਦਾ ਜਾ ਰਿਹਾ ਆ। ਡੈਮੋਕ੍ਰੇਟਸ ਇਹ ਆਸ ਉਮੀਦ ਲਾਈ ਬੈਠੇ ਆ ਵੀ ਸ਼ਾਇਦ ਅਸੀਂ ਉੱਥੇ ਕੋਈ ਨਾ ਕੋਈ ਸੀਟ ਜਿਹੜੀ ਉਹ ਜਿੱਤ ਸਕਦੇ ਆ। ਯੂਐਸ ਦੀ ਜਿਹੜੀ ਸੈਨੇਟ ਮੈਜੋਰਿਟੀ ਕਹਿੰਦੇ ਵੀ ਓਹਾਇਓ ਦੇ ਥਰੂ ਲੰਘ ਕੇ ਜਿਹੜੀ ਉਹ ਜਾਂਦੀ ਜਿਹੜੀ ਉਹ ਹੈਗੀ ਆ। ਸੋ ਵੈਂਸ ਹੁਣਾਂ ਦੀ ਟਰਮ ਨੂੰ ਫਿਲ ਕਰਨ ਦੇ ਲਈ ਜਿਹੜੀ ਇਹ ਰੇਸ ਆ ਉਹ ਸਪੈਸ਼ਲ ਇਲੈਕਸ਼ਨ ਜਿਹੜੀ ਉਹ ਸੀਗੀ। ਸੋ ਉਹਦੇ ਵਿੱਚ ਆਪਾਂ ਜਿਹੜਾ ਉਹ ਦੇਖਿਆ ਆ। ਸੋ ਕਮਲਾ ਹੈਰਿਸ ਇੱਥੇ ਟਰੰਪ ਹੁਣਾਂ ਤੋਂ 11 ਪੁਆਇੰਟਾਂ ਦੇ ਨਾਲ ਹਾਰੀ ਸੀਗੀ ਤੇ ਬਰਾਊਨ ਜਿਹੜਾ ਆ ਉਹ 4 ਪੁਆਇੰਟ ਤੋਂ ਘੱਟ ਦੇ ਫਰਕ ਦੇ ਨਾਲ ਇੱਥੇ ਜਿਹੜਾ ਉਹ ਹਾਰਿਆ ਆ। ਸੋ ਜ਼ੋਰ ਜਿਹੜਾ ਇਹਨਾਂ ਨੂੰ ਵੀ ਲਾਉਣਾ ਪਿਆ ਆ। ਰਾਮਾਸਵਾਮੀ ਜਿਹੜੇ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਨੈਸ਼ਨਲ ਨੇਮ ਬਣ ਗਿਆ ਸੀ, ਉਸ ਨੇ ਆਸਾਨੀ ਦੇ ਨਾਲ ਜੀਓਪੀ ਦੀ ਜਿਹੜੀ ਪ੍ਰਾਇਮਰੀ ਆ ਉਹ ਜਿੱਤ ਲਈ ਹੈਗੀ ਆ। ਤੇ ਇੱਕ ਜਿਹੜੀ ਸਪੈਸ਼ਲ ਇਲੈਕਸ਼ਨ ਦੇਖੀ ਗਈ ਸੀ, ਚੈਡਵਿਕ ਗ੍ਰੀਨ ਉਹਨਾਂ ਨੇ ਇੱਕ ਸਟੇਟ ਦੀ ਸੈਨੇਟ ਦੀ ਸੀਟ ਆ ਉਸ ਨੂੰ ਜਿੱਤਿਆ ਹੈਗਾ ਆ। ਤੇ ਉੱਥੇ ਟਰੰਪ ਹੁਣੀ 1 ਪੁਆਇੰਟ ਤੋਂ ਜਿਹੜੇ ਉਹ ਰਹਿ ਗਏ ਸੀਗੇ ਉੱਥੇ, ਤੇ ਹੁਣ ਹੌਲੀ ਹੌਲੀ ਉਹ ਡੈਮੋਕ੍ਰੇਟ ਵਾਲੇ ਪਾਸੇ ਨੂੰ ਜ਼ਿਆਦਾ ਲੀਨ ਜਿਹੜੀ ਉਹ ਕਰ ਰਹੀ ਆ। ਸਪੈਸ਼ਲ ਇਲੈਕਸ਼ਨ ਜਿਹੜੀਆਂ ਮਿਡ ਟਰਮ ਤੋਂ ਪਹਿਲਾਂ ਜਿਹੜੀਆਂ ਆਈਆਂ ਆ ਉਹਦੇ ਵਿੱਚ ਆਪਾਂ ਦੇਖ ਰਹੇ ਆ ਵੀ ਡੈਮੋਕ੍ਰੇਟਸ ਨੇ ਕਈ ਥਾਵਾਂ ਦੇ ਉੱਤੇ ਜਿਹੜਾ ਉਲਟ ਫੇਰ ਕੀਤਾ ਆ, ਖਾਸ ਕਰਕੇ ਜਿਹੜੀ ਬੈਟਲ ਗਰਾਊਂਡ ਸਟੇਟਸ ਆ ਉਹਨਾਂ ਦੇ ਵਿੱਚ। ਸੋ ਇਹ ਕਹਿ ਸਕਦੇ ਵੀ ਇੱਕ ਖਤਰੇ ਦੀ ਘੁੱਗੂ ਹੈਗਾ ਆ ਜੀਓਪੀ ਦੇ ਲਈ, ਕੰਜ਼ਰਵੇਟਿਵ ਦੇ ਲਈ। ਔਰ ਤੁਹਾਨੂੰ ਸੀਗਾ ਵੀ ਜਿਹੜੀ ਵੀ ਪਾਰਟੀ ਦਾ ਪ੍ਰੈਜ਼ੀਡੈਂਟ ਬਣਦਾ ਆ ਉਹ ਅਕਸਰ ਮਿਡ ਟਰਮ ਦੇ ਵਿੱਚ ਉਹ ਪਾਰਟੀ ਕਾਫੀ ਜ਼ਿਆਦੀਆਂ ਸੀਟਾਂ
ਲੂਜ਼ ਕਰ ਜਾਂਦੀ ਆ। ਅਮਰੀਕਨ ਲੋਕ ਕਿਤੇ ਨਾ ਕਿਤੇ ਚੈੱਕ ਐਂਡ ਬੈਲੈਂਸ ਬਣਾ ਕੇ ਜਿਹੜਾ ਉਹ ਰੱਖਦੇ ਆ ਹਾਊਸ ਦੇ ਜ਼ਰੀਏ ਜਾਂ ਸੈਨੇਟ ਦੇ ਜ਼ਰੀਏ ਵੀ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਇੱਕ ਪਾਰਟੀ ਦੇ ਕੋਲ ਨਾ ਹੋਵੇ ਤੇ ਬੈਲੈਂਸ ਜਿਹੜਾ ਉਹ ਬਣਿਆ ਰਵੇ। ਪਰ ਇਸ ਵਾਰ ਜਿਹੜੀ ਮੁੜ ਹਲਕਾਬੰਦੀ ਦੇ ਦੌਰ ਨੇ ਇਹ ਚੀਜ਼ ਨੂੰ ਹੋਰ ਜ਼ਿਆਦਾ ਕੰਪਲਿਕੇਟਡ ਜਿਹੜਾ ਉਹ ਕਰ ਦਿੱਤਾ ਆ। ਅਸਲ 'ਚ ਕੌਣ ਜਿੱਤ ਸਕੂਗਾ, ਕੌਣ ਰਹਿ ਜਾਊਗਾ, ਇਹ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸ ਸਕੇਗਾ। ਪਰ ਪੋਲੀਟੀਕਲ ਹਵਾ ਜਿਹੜੀ ਆ ਉਹ ਥੋੜੀ ਜੀ ਉਲਟ ਮੌਜੂਦਾ ਪ੍ਰਸ਼ਾਸਨ ਦੇ ਜ਼ਰੂਰ ਚੱਲ ਰਹੀ ਹੈਗੀ। ਜੀ।